ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 18ਵੀਂ ਕਿਸ਼ਤ। ਫੌਜ ਦੀ ਨੌਕਰੀ ਵਿੱਚ ਫੌਜੀ ਨੂੰ ਸੀਟੀ ਵੱਜਣ ਨਾਲ ਟੁਰਨ ਦੀ ਮਜਬੂਰੀ ਸ਼ੁਰੂ ਹੋ ਜਾਂਦੀ ਏ ਤੇ ਦੁਕਾਨ ਵਿੱਚ ਗਾਹਕ ਦੇ ਬੂਹਾ ਆ ਖੜਕਾਵਣ ਨਾਲ ਬੰਦੇ ਨੂੰ ਦੁਕਾਨ ਦਾ ਬੂਹਾ ਖੋਲ੍ਹਣਾ ਹੀ ਪੈਂਦਾ ਹੈ, ਭਾਵੇਂ ਸੌਦਾ ਹੋਵੇ ਤੇ ਭਾਵੇਂ ਨਾ ਹੋਵੇ। ਬੱਕਰੀਆਂ ਉਂਝ ਤੇ ਨੂਰ ਪੀਰ ਦੇ ਵੇਲੇ ਤੋਂ ਲੈ ਕੇ ਸ਼ਾਮਾਂ ਤੀਕ ਚੁਗਦੀਆਂ ਨੇ, ਪਰ ਤੁਹਾਡੀ ਮਰਜ਼ੀ ਹੁੰਦੀ ਏ ਕਿ ਤੁਸੀਂ ਉਹਨਾਂ ਨੂੰ ਖੋਲ੍ਹੋ ਜਾਂ ਨਾ ਖੋਲ੍ਹੋ, ਸ਼ਾਮੀ ਘਰ ਲਿਆਓ ਜਾਂ ਪੇਸ਼ੀ ਲਿਆ ਬੰਨੋ। ਜਿਹੜੇ ਆਪਣੇ ਕੰਮ ਨੂੰ ਪਹਿਲ ਤੇ ਰੱਖਦੇ ਨੇ ਉਹ ਤੇ ਆਪਣੇ ਮਾਲ ਚੌਖਰ ਦੇ ਅੰਨ ਪਾਣੀ ਦਾ ਸਾਰਾ ਬੰਦੋਬਸਤ ਕਰਕੇ ਤਾਂ ਕਿਸੇ ਹੋਰ ਦੇ ਕੰਮ ਵੱਲ ਧਿਆਨ ਕਰਦੇ ਨੇ। ਪਰ ਮਾਨਤੇ ਨੂੰ ਪਤਾ ਨਹੀਂ ਇਹ ਵਹਿਮ ਕਿੰਜ ਲੱਗ ਗਿਆ ਬਈ ਮੈਂ ਆਪਣੇ ਨਾਲ ਲੋਕਾਂ ਦੇ ਕੰਮ ਵੀ ਸਵਾਰਨੇ ਨੇ। ਬੱਕਰੀਆਂ ਖੋਲ੍ਹਣ ਬੰਨਣ ਦਾ ਇੰਜ ਦਾ ਪੱਕਾ ਟਾਈਮ ਨਾ ਹੋਣ ਕਾਰਨ ਪਿੰਡ ਵਾਲੇ ਮਾਨਤੇ ਨੂੰ ਵਿਹਲਾ ਹੀ ਸਮਝਦੇ ਸੀ। ਉਂਝ ਵੀ ਲੋਕ ਆਪਣੇ ਕੱਖ ਦੇ ਜ਼ਿਆਨ ਨੂੰ ਬਚਾਉਣ ਵਾਸਤੇ ਦੂਜੇ ਦਾ ਲੱਖ ਦਾ ਜ਼ਿਆਨ ਕਰ ਛੱਡਦੇ ਨੇ। ਇਹ ਤੇ ਮਾਨਤੇ ਨੂੰ ਹੀ ਸੋਚਣਾ ਚਾਹੀਦਾ ਸੀ ਕਿ ਮੇਰਾ ਕਿਹੜਾ ਏ ਤੇ ਲੋਕਾਂ ਦਾ ਕਿਹੜਾ ਏ, ਪਰ ਉਹ ਤੇ ਖਲੂਸ ਤੇ ਇਖਲਾਸ ਭਰਿਆ ਬਾਂਡਾ ਸੀ। ਸਮਝਦਾ ਸੀ ਜਿੰਜ ਮੈਂ ਲੋਕਾਂ ਨਾਲ ਸਾਦਾ ਤੇ ਪਿਆਰ ਭਰਿਆ ਹਾਂ, ਇੰਜ ਹੀ ਪਿੰਡ ਵਾਲੇ ਵੀ ਮੇਰੇ ਨਾਲ ਸਾਦੇ ਤੇ ਪਿਆਰ ਭਰੇ ਨੇ। ਬੱਕਰੀਆਂ ਬਣਾਉਣ ਮਗਰੋਂ ਮਾਨਤੇ ਨੇ ਸ਼ਹਿਰ ਜਾ ਕੇ ਮਿੱਟੀ ਰੰਗਾ ਕੱਪੜਾ ਤਹਿਮਤ ਕੁੜਤੇ ਤੇ ਚਾਦਰ ਵਾਤੇ ਲੈ ਆਂਦਾ। ਮਾਨਤੇ ਦੀ ਜਨਾਨੀ ਨੇ ਤਹਿਮਤ ਨੂੰ ਆਪੂ ਹੀ ਅੰਦੀ ਪਾ ਲਈ ਤੇ ਚਾਦਰ ਦੀ ਲਹਿੜੀ ਕਰ ਲਈ ਤੇ ਕੁੜਤਾ ਪਿੰਡ ਵਾਲੇ ਧੋਬੇ ਨੂੰ ਦੇ ਦਿੱਤਾ। ਮਾਨਤੇ ਅੱਠੇ ਪੈਰ ਮਿੱਟੀ ਰੰਗੇ ਸੂਟ ਵਿੱਚ ਤਾਮਤ ਦਾ ਲੰਗੋਟਾ ਖਿੱਚਿਆ ਤੇ ਬੀੜੇ ਖੁੱਲੇ ਹੋਏ। ਬਹੁਤੀ ਵਾਰੀ ਜਨਾਨੀ ਨੇ ਰਾਤ ਨੂੰ ਆਖਣਾ, ਤਾਮਤ ਦਾ ਲੰਗੋਟਾ ਤੇ ਖੋਲ ਸੜਿਆ ਕਰ, ਤੂੰ ਅੱਠੇ ਪੈਰ ਆਜੜੀ ਬਣਿਆ ਰਹਿਣਾ ਹੈ। ਧੋਣ ਵਾਤੇ ਵੀ ਜੋੜਾ ਬਦਲੀ ਨਾ ਕਰੇ ਆਈ। ਹਮੇਸ਼ਾ ਹੀ ਜਨਾਨੀ ਘੁਲ ਕੇ ਉਸ ਦੇ ਦੁਆਲਿਓਂ ਧੋਵਣ ਵਾਤੇ ਕੱਪੜੇ ਧਰੂ ਲੈਣੇ। ਰੋਜ਼ਾਨਾ ਨੂਰ ਪੀਰ ਦੇ ਵੇਲੇ ਮਾਨਤੇ ਟੋਕਰੀ ਲੈ ਬੱਕਰੀਆਂ ਦਾ ਬੋਲ ਪਿਸ਼ਾਬ ਤੇ ਮੈਂਗਣਾ ਟੋਕਰੀ ਵਿੱਚ ਭਰਨੀਆਂ ਤੇ ਪਿੰਡੋਂ ਹਟਵਾ ਆਪਣੇ ਖੂਹ ਤੇ ਸੁੱਟਣ ਟੁਰ ਜਾਣਾ। ਰੂੜਾ ਖੂਹ ਤੇ ਸੁੱਟ ਕੇ ਮਾਨਤੇ ਨੇ ਬੱਕਰੀਆਂ ਵਾਤੇ ਪੱਠਿਆਂ ਦਾ ਕੜਾਵਾ ਵੱਢਣਾ ਤੇ ਘਰ ਨੂੰ ਆਉਂਦਿਆਂ ਰਾਹ ਵਿੱਚ ਨਾਲ ਤੇ ਤਾਰੀ ਲਾਈ ਆਉਣੀ। ਤਾਰੀ ਕੀ ਹੁੰਦੀ ਸੀ, ਬਸ ਕੱਪੜੇ ਲਾਹਣ ਪਾਵਣ ਦਾ ਵਕਤ ਤੇ 4 ਛੱਟੇ ਪਾਣੀ ਦੇ ਮਾਰਨੇ ਹੁੰਦੇ ਸਨ। ਕਿਹੜਾ ਮਾਨਤੇ ਨੇ ਸਾਬਣ ਤੌਲੀਆ ਤੇ ਤੇਲ ਲਾਣਾ ਹੁੰਦਾ ਸੀ। ਮਾਨਤਾ ਰੂੜਾ ਸੁੱਟਣ ਜਾਵੇ ਜਾਂ ਪੱਠਾ ਦੱਥਾ ਕਰਨ, ਰਾਹ ਵਿੱਚ ਮਿਲਣ ਗਿਲਣ ਵਾਲਿਆਂ ਨਾਲ ਕਲਾਮ ਨਹੀਂ ਸੀ ਕਰਦਾ। ਜੇ ਕੋਈ ਕਰੇ ਆਈ ਤੇ ਨਿੱਕੇ ਨਿੱਕੇ ਜਵਾਬ ਦਿੰਦਾ ਸੀ। ਜੇ ਕੋਈ ਆਖੇ ਏਡੀ ਸਵੇਰੇ ਟੁਰ ਪਿਆ ਏ, ਮਾਨਤੇ ਦਾ ਜਵਾਬ ਹੁੰਦਾ ਸੀ, ਕੱਲਾ ਪੁੱਤ ਜੋ ਹੋਇਆ। ਜੇ ਕੋਈ ਆਖਿਆ ਈ ਪੱਠੇ ਲੈ ਵੀ ਆਇਆ ਏ, ਮਾਨਤੇ ਆਖਣਾ, ਮੈਂ ਸੋਚਿਆ ਇਹ ਕੰਮ ਮੁੱਕੇ ਪਰਾਂ ਨੂੰ। ਜੇ ਕੋਈ ਆਖੇ ਅੱਜ ਕਿਧਰੇ ਵਾਢਿਆਂ ਤੇ ਨਹੀਂ ਜਾਣਾ, ਮਾਨਤੇ ਆਖਣਾ, ਮੋਇਆਂ ਦੀ ਥਾਂ ਕੱਲੇ ਪੁੱਤ ਨੂੰ ਬਹੁਤ ਸਾਰੇ ਸ਼ੌਕ ਛੱਡਣੇ ਪੈਂਦੇ ਨੇ। ਟੁੱਕਰ ਖਾਵਣ ਬਾਣਾ ਤੇ ਮਾਨਤੇ ਜ਼ਨਾਨੀ ਨੂੰ ਕਹਿਣਾ, ਤੂੰ ਲਹਿਰੀਆਂ ਬੱਕਰੀਆਂ ਨੂੰ ਝੋਲੇ ਲਾ ਦੇ। ਮਾਨਤੇ ਦੀ ਜਨਾਨੀ ਨੇ ਆਖਣਾ, ਝੋਲੇ ਲਾਵਣ ਦਾ ਕੀ ਫਾਇਦਾ ਏ, ਰੋਜ਼ ਹੀ ਲਾਈ ਦੇ ਨੇ ਤੇ ਰੋਜ਼ ਹੀ ਲਾਈ ਦੇ ਨੇ। ਮਾਨਤੇ ਦੱਸਿਆ, ਝੋਲੇ ਇਸ ਗੱਲੇ ਲਾਈ ਦੇ ਨੇ, ਇੱਕ ਤੇ ਲਹਿਰੀਆਂ ਨੂੰ ਉਹਨਾਂ ਦੇ ਲੇਲੀਆਂ ਲੇਲੇ ਤੰਗ ਨਹੀਂ ਕਰਦੇ ਤੇ ਦੂਜਾ ਬੇਰੀਆਂ ਕਾਪਿਆਂ ਤੇ ਕਾਈ ਨਾਲ ਬੱਕਰੀਆਂ ਦੇ ਥਣ ਖਰਾਬ ਨਹੀਂ ਹੁੰਦੇ। ਝੋਲੇ ਲਾਣਾ ਇੱਕ ਕਿਸਮ ਦਾ ਬੱਕਰੀਆਂ ਨੂੰ ਖੋਲਣ ਦਾ ਪਹਿਲਾ ਮਰਲਾ ਹੁੰਦਾ ਹੈ। ਟੁੱਕਰ ਮੁਕਾ ਕੇ ਮਾਨਤੇ ਨੇ ਡਾਂਗਾ ਮੋਢੇ ਤੇ ਰੱਖਣਾ ਤੇ ਉੱਠ ਵਗਣਾ। ਮਾਨਤਾ ਪੈੜੀਆਂ ਵਿੱਚ ਬੜੇ ਆਰ ਨਾਲ ਬੱਕਰੀਆਂ ਖੋਲਦਾ ਰਿਹਾ, ਪਰ ਉਹੀ ਨਵੀਂ ਵਹੁਟੀ 4 ਦਿਹਾੜੇ। ਮਾਨਤੇ ਦਾ ਚਾਹ ਹੌਲੀ ਹੌਲੀ ਮੱਠਾ ਹੋ ਗਿਆ, ਜਾਂ ਇਹ ਵੀ ਹੋ ਸਕਦਾ ਹੈ ਚਾਹ ਮੱਠਾ ਨਾ ਹੋਇਆ ਹੋਵੇ, ਲੋਕਾਂ ਦੇ ਦੀਦ ਲਿਆਜ਼ ਨੂੰ ਆਪਣਾ ਖੁੰਝਾ ਕੇ ਲੋਕਾਂ ਨੂੰ ਖੁਸ਼ ਰੱਖਣ ਵਿੱਚ ਆਪਣਾ ਨੁਕਸਾਨ ਨਾ ਸਮਝਦਾ ਹੋਵੇ। ਮਾਨਤਾ ਲੋਕਾਂ ਦੇ ਕਿਕਰਾਂ ਤੇ ਬੇਰੀਆਂ ਨੂੰ ਛਾਂਗ ਲੈਂਦਾ ਸੀ। ਲੋਕ ਉਸ ਨੂੰ ਘੱਟ ਹੀ ਉਲਾਮਾ ਦਿੰਦੇ ਸਨ। ਇੱਕ ਤੇ ਮਾਨਤਾ ਬੋਲਦਾ ਨਹੀਂ ਸੀ ਤੇ ਬੋਲੇ ਤੇ ਬੜੇ ਆਦਰ ਨਾਲ ਬੋਲਦਾ ਸੀ। ਦੂਜਾ ਉਸ ਨੂੰ ਕੋਈ ਅਸਰ ਵੀ ਘੱਟ ਹੀ ਹੁੰਦਾ ਸੀ। ਜੇ ਕਿਸੇ ਆਪਣੀ ਬੇਰੀ ਜਾਂ ਕਿੱਕਰ ਛਾਂਗਣ ਦਾ ਉਲਾਮਾ ਦੇਣਾ ਤੇ ਮਾਨਤੇ ਬੋਲਣਾ, ਉਂਝ ਵੀ ਤੇ ਪੱਤਰ ਝਾੜੀ ਜਾਣੇ ਨੇ, ਤੇਰਿਆਂ ਬੂਟਿਆਂ ਦੀਆਂ ਲੱਕੜੀਆਂ ਤੇ ਉੱਥੇ ਹੀ ਪਈਆਂ ਨੇ, ਮੈਂ ਕਿਹੜਾ ਘਰ ਚੁੱਕ ਲਿਆਇਆ। ਲੋਕ ਬਹੁਤਾ ਉਲਾਮਾ ਇਸ ਗੱਲੇ ਵੀ ਨਹੀਂ ਦਿੰਦੇ ਹੁੰਦੇ ਸਨ ਕਿ ਉਹਨਾਂ ਨੂੰ ਵੀ ਆਪਣੀ ਪੈੜੀ ਦੀ ਵਾੜ ਚਾਹੀਦੀ ਹੁੰਦੀ ਸੀ। ਉਹ ਸਮਝਦੇ ਸਨ ਆਪ ਛਾਂਗਣੀਆਂ ਸਨ, ਚੰਗਾ ਹੋਇਆ ਮਾਨਤੇ ਛਾਂਗ ਸੜੀਆਂ ਨੇ। ਕਈ ਤੇ ਉਸ ਨੂੰ ਆਪ ਕਹਿੰਦੇ ਹੁੰਦੇ ਸੀ, ਸਾਡੀਆਂ ਬੇਰੀਆਂ ਛਾਂਗ ਕੇ ਬੱਕਰੀਆਂ ਨੂੰ ਚੁਗਾ ਲੈ ਤੇ ਟੱਪੀਆਂ ਦੀਆਂ ਖਿਵੀਆਂ ਬਣਾ ਸੜੀ। ਲੱਗਦਾ ਹੈ ਮਾਨਤੇ ਨੂੰ ਇੱਕ ਮਸਲਾ ਹੋਰ ਵੀ ਸੀ, ਉਹ ਇਹ ਕਿ ਲੋਕ ਛੜੇ ਆਪਣੇ ਆਪ ਦੇ ਸੱਕੇ ਹੁੰਦੇ ਨੇ ਤੇ ਮਾਨਤਾ ਲੋਕਾਂ ਦਾ ਵੀ ਸੱਕਾ ਸੀ।
ਜਿਸ ਬੰਦੇ ਦੇ ਵੀ ਘਰ ਕੋਈ ਇੰਜ ਦਾ ਕੰਮ ਹੋਵੇ ਕਿ ਚੋਖੇ ਬੰਦਿਆਂ ਦੀ ਲੋੜ ਹੋਵੇ ਆਈ, ਉਸ ਬਿਨਾਂ ਇਹ ਸੋਚਿਓ ਕਿ ਮਨ ਤੇ ਬੱਕਰੀਆਂ ਰੱਖੀਆਂ ਨੇ, ਉਹ ਵਿਹਲਾ ਨਹੀਂ, ਮਾਨਤੇ ਨੂੰ ਵੀ ਸੱਦਾ ਟੋਰ ਦੇਣਾ। ਕਿਸੇ ਨੇ ਮਾਨਤੇ ਨੂੰ ਬੁਲਾ ਲੈਣਾ, ਬਈ ਅਸਾਂ ਚਿਕੜੀ ਲਾਦੀ ਪਾਵਣੀ ਹੈ, ਜ਼ਰਾ ਕੁ ਸਾਡੇ ਨਾਲ ਹੱਥ ਪਵਾਈ। ਮਾਨਤੇ ਨੇ ਪੇਸ਼ੀ ਤੀਕ ਉੱਥੇ ਲੱਗਾ ਰਹਿਣਾ। ਜੇ ਕਿਸੇ ਆਖਣਾ ਅੱਜ ਸਾਡੇ ਕਣਕ ਦੀ ਧਾਮੇ ਆਵੀਂ, ਤੇ ਮਾਨਤੇ ਨੇ ਉੱਥੇ ਦਿਹਾੜੀ ਕਣਕ ਵੱਢਣ ਤੇ ਲੱਗਾ ਰਹਿਣਾ। ਜੇ ਕਿਸੇ ਰੂੜਾ ਸੁੱਟਣਾ ਹੈ ਤੇ ਮਾਨਤੇ ਨੇ ਉੱਥੇ ਬੋਰੇ ਭਰਦਿਆਂ ਰਹਿਣਾ। ਬੱਕਰੀਆਂ ਟੈਮੋ ਬਟੈਮ ਖੋਲਣ ਲੱਗ ਪਿਆ। ਕਈ ਵਾਰੀ ਜਨਾਨੀ ਨੇ ਧਾਮ ਵਾਲੀ ਥਾਂ ਤੇ ਅੱਪੜ ਜਾਣਾ ਤੇ ਮਾਨਤੇ ਧਾਮ ਵਾਲਿਆਂ ਨੂੰ ਆਖਣਾ, ਲਓ ਜੀ ਸਾਡੇ ਤੇ ਵਾਰੰਟ ਆ ਗਏ ਜੇ, ਅਸੀਂ ਹੁਣ ਚੱਲੇ ਜੇ। ਜ਼ਨਾਨੀ ਜਾ ਕੇ ਲੜਾਈ ਕਰਨੀ, ਉਹ ਬੇਜ਼ੁਬਾਨ ਮਾਲ ਤੈਨੂੰ ਵਿਹੜੇ ਭੁੱਖਾ ਹੀ ਯਾਦ ਪਿਆ ਕਰਦਾ ਏ। ਜਨਾਨੀ ਨੇ ਲੜ ਘੋਲ ਕੇ ਧਾਮ ਤੋਂ ਬੁਲਾ ਕੇ ਲਿਆਉਣਾ, ਮਾਨਤੇ ਜਨਾਨੀ ਦੇ ਅੱਗੇ ਲੱਗ ਕੇ ਟੋਰ ਪੈਣਾ। ਜੇ ਜਨਾਨੀ ਫੇਰ ਵੀ ਬੁੜਬੁੜ ਕਰੇ ਆਈ ਤੇ ਮਾਨਤੇ ਆਖਣਾ, ਉਹ ਤੇਰੀ ਮਨ ਜੋ ਲਈਏ, ਹੁਣ ਚੁੱਪ ਕਰ ਜਾ, ਹੁਣ ਕੀ ਆਨੀ ਏ। ਜੇ ਜ਼ਨਾਨੀ ਆਖੇ ਆਈ ਤੂੰ ਆਪਣਾ ਕੰਮ ਖੁੰਝਾ ਕੇ ਲੋਕਾਂ ਦੇ ਸਵਾਰਨ ਲੰਘ ਪੈਂਦਾ ਹੈ, ਮਾਨਤੇ ਆਖਣਾ ਤਰਲਾ ਜੇ ਕਰਦਾ ਸੀ ਫੇਰ ਕੀ ਕਰਦਾ। ਬਹੁਤ ਡੰਗ ਤੇ ਮਾਨਤੇ ਦਾ ਮੁੰਡਾ ਬੱਕਰੀਆਂ ਖੋਲੇ ਕਰੇ। ਮੁੰਡੇ ਬੱਕਰੀਆਂ ਕੀ ਖੋਲਣੀਆਂ ਸਨ, ਉਹ ਤੇ ਬੱਕਰੀਆਂ ਵਾਲਾ ਡਾਂਗਾ ਵੀ ਨਹੀਂ ਚੁੱਕ ਸਕਦਾ ਸੀ। ਫੇਰ ਉਸ ਨੂੰ ਕੀ ਪਤਾ ਅੱਜ ਕੱਲ੍ਹ ਚੰਗਾ ਚੁਗਾ ਲਾਂਦੇ ਵਾਲੇ ਮੈਰੇ ਜਾਂ ਚੜ੍ਹਦੇ ਵਾਲੇ, ਛਾਂਬੇ ਜਾਂ ਪਲਾਈ, ਝਾਮਰੇ ਡੀਲਾ ਚੰਗਾ ਹੁੰਦਾ ਏ ਕਿ ਦੁਰਾਏ ਤੇ। ਤਾਰੇਵਾਲ ਦਾ ਤੇ ਪੈਂਡਾ ਹੀ ਬਹੁਤ ਸੀ, ਮੁੰਡਾ ਉੱਥੇ ਤੀਕ ਅੱਪੜੀ ਨਹੀਂ ਸੀ ਸਕਦਾ। ਪਲਾਈ, ਮਹਿਰਾ ਤੇ ਝਾਮਰਾ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਸਨ, ਪਰ ਤਾਰੇਵਾਲ ਹੋਰ ਕਿਸੇ ਲਾਗਮੇ ਪਿੰਡ ਨਹੀਂ ਸੀ। ਕਹਿੰਦੇ ਨੇ ਤਾਰੇਵਾਲ ਵਾਲਾ ਰਕਬਾ ਪਿੰਡੋਂ ਬਹੁਤ ਦੂਰ ਸੀ ਤੇ ਉੱਥੇ ਪੀਵਣ ਦੇ ਪਾਣੀ ਦਾ ਕੋਈ ਸਮਾਨ ਨਹੀਂ ਸੀ। ਕਿਸੇ ਤਾਰਾ ਸਿੰਘ ਨਾਮ ਦੇ ਬੰਦੇ ਨੇ ਮਾਲ ਚੋਖਰ ਦੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਇੱਕ ਛੱਪੜ ਬਣਵਾਇਆ ਤੇ ਉਸ ਰਕਬੇ ਦਾ ਨਾਮ ਤਾਰੇਵਾਲ ਪੈ ਗਿਆ। ਉਂਝ ਮਾਨਤੇ ਹੋਰਾਂ ਦੇ ਪਿੰਡ ਖੱਤਰੀ ਸਿੱਖ ਕੋਈ ਨਹੀਂ ਸੀ, ਤਾਰਾ ਸਿੰਘ ਵੀ ਕੋਈ ਰਾਹੀ ਸੀ। ਉਸ ਗੁਜ਼ਰਦਿਆਂ ਮਹਿਸੂਸ ਆ ਕਿ ਇੱਥੇ ਜਾਨਵਰਾਂ ਨੂੰ ਪਾਣੀ ਦੀ ਲੋੜ ਏ ਤੇ ਉਸ ਉੱਤੇ ਛੱਪੜ ਬਣਵਾ ਦਿੱਤਾ। ਜਦੋਂ ਵੀ ਕਦੀ ਤਾਰੇਵਾਲ ਦੀ ਗੱਲ ਛਿੜਦੀ ਤੇ ਮਾਨਤਾ ਕਹਿੰਦਾ ਹੁੰਦਾ ਸੀ ਕਿ ਸਿਆਣੇ ਦੱਸਦੇ ਨੇ ਬਈ ਭਲੇ ਦੀ ਭਲਾਈ ਹਮੇਸ਼ਾ ਰਹਿੰਦੀ ਏ। ਉਸ ਦਾ ਇੱਕ ਸਬੂਤ ਇਹ ਕਿ ਤਾਰਾ ਸਿੰਘ ਤੇ ਨਹੀਂ ਰਿਹਾ, ਨਾ ਕੋਈ ਜਾਣਦਾ ਏ ਕਿ ਉਹ ਕਿੱਥੇ ਦਾ ਤੇ ਕੌਣ ਸੀ, ਪਰ ਉਸ ਦੀ ਭਲਾਈ ਸਦਾ ਰਵੇਦੀ। ਜਦੋਂ ਤੀਕ ਇਹ 10 ਪਿੰਡ ਤੇ ਇਹਨਾਂ 10 ਪਿੰਡਾਂ ਦੇ ਬੰਦੇ ਰਹਿਣਗੇ, ਤਾਰਾ ਸਿੰਘ ਤਾਰੇਵਾਲ ਦੇ ਰੂਪ ਵਿੱਚ ਜਿਉਂਦਾ ਰਹੇਗਾ। ਮਾਨਤੇ ਦੇ ਮੁੰਡੇ ਬੱਕਰੀਆਂ ਕੇ ਚੁਗਾਣੀਆਂ ਸਨ, ਉਹ ਤੇ ਬਸ ਬੱਕਰੀਆਂ ਖੋਲ ਕੇ ਲੈ ਗਿਆ ਤੇ ਬਾਹਰ ਜਾ ਕੇ ਆਪ ਖੇਡ ਆਰੇ ਲੱਗ ਗਿਆ। ਮਾਨਤੇ ਜਿਹੜੇ 6 ਮਹੀਨੇ ਬੱਕਰੀਆਂ ਨੂੰ ਆਰ ਨਾ ਚੁਗਾਇਆ, ਉਹ 6 ਮਹੀਨਿਆਂ ਵਿੱਚ ਬੱਕਰੀਆਂ ਵੱਧ ਕੇ 10 ਹੋ ਗਈਆਂ। ਸਮਝੋ ਪਿੰਡ ਦੇ ਸੁਨਿਆਰੇ ਤੇ ਮੁੰਡੇ ਦੇ ਦਲਾਲਾਂ ਜਿਹੜਾ ਵੀ ਫਰੇਬ ਲਾਇਆ ਸੀ, ਬੱਕਰੀਆਂ ਵਿੱਚ ਬਰਕਤ ਨਾਲ ਮਾਨਤੇ ਦਾ ਉਹ ਘਾਟਾ ਪੂਰਾ ਹੋ ਗਿਆ ਸੀ। ਫੇਰ ਜੇ ਕੋਈ ਮਾਨਤੇ ਨਾਲ ਮੰਡੀ ਦੇ ਦਲਾਲਾਂ ਤੇ ਸੁਨਿਆਰੇ ਦੇ ਦਗੇ ਦੀ ਗੱਲ ਕਰਦਾ ਸੀ ਤੇ ਮਾਨਤਾ ਕਹਿੰਦਾ, ਉਹ ਜੇ ਅੱਲਾ ਨਾ ਮਾਰੇ ਤੇ ਕੋਈ ਨਹੀਂ ਮਾਰ ਸਕਦਾ। ਸੁਨਿਆਰਿਆਂ ਤੇ ਦਲਾਲਾਂ ਦੇ ਐਵੇਂ ਨਾ ਹੀ ਨੇ। ਜੇ ਕੋਈ ਆਖੇ ਆਈ ਤੈਨੂੰ ਦਾ ਤੇ ਲਾਇਆ ਹੀ ਨੇ ਨਾ, ਮਾਨਤੇ ਆਖਣਾ ਉਹ ਦਾ ਕਿਸੇ ਨੇ ਕਿਸੇ ਨੂੰ ਕੀ ਲਾਣਾ ਏ, ਦਾ ਆਪਣੇ ਆਪ ਨੂੰ ਹੀ ਲੱਗਦਾ ਏ। ਵਿਹੜੇ ਵਿੱਚ ਬੱਕਰੀਆਂ ਦੇ ਸੂਏ ਨਾਲ ਚੰਗੀ ਰੌਣਕ ਲੱਗ ਪਈ। ਕੰਮ ਤੇ ਬਹੁਤ ਟੁਰ ਪਿਆ, ਪਰ ਮਾਨਤੇ ਦਾ ਕੋਈ ਕੀ ਕਰੇ। ਨਾ ਲੋਕ ਸੋਚਦੇ ਸੀ ਬਈ ਮਾਨਤਾ ਆਪਣੇ ਘਰ ਬੱਕਰੀਆਂ ਦੀ ਰੋਜ਼ ਰੱਖਦਾ ਏ, ਤੇ ਨਾ ਮਾਨਤਾ ਸੋਚਦਾ ਸੀ ਕਿ ਬੱਕਰੀਆਂ ਨੂੰ ਵੇਲੇ ਸਿਰ ਨਾ ਖੋਲੜ ਬੰਨਣ ਨਾਲ ਮੇਰਾ ਨੁਕਸਾਨ ਪਿਆ ਹੁੰਦਾ ਏ। ਮਾਨਤੇ ਦੇ ਖਿਆਲ ਵਿੱਚ ਆਪਣੇ ਨਾਲੋਂ ਲੋਕਾਂ ਨੂੰ ਰਾਜ਼ੀ ਰੱਖਣਾ ਚੰਗਾ ਕੰਮ ਆ। ਜਾਨਵਰਾਂ ਨੂੰ ਵੇਲੇ ਸਿਰ ਖਾਜਾ ਨਾ ਲੱਭੇ ਤੇ ਉਹਨਾਂ ਖੇ ਪਲਰਨਾ ਹੁੰਦਾ ਏ। ਲੋਕਾਂ ਨੂੰ ਤੇ ਆਪਣੀ ਗਰਜ਼ ਚਾਹੀਦੀ ਹੁੰਦੀ ਏ। ਆਪਣੇ ਕੱਖ ਪਿੱਛੇ ਕਿਸੇ ਦਾ ਲੱਖ ਦਾ ਨੁਕਸਾਨ ਹੋ ਜਾਏ, ਉਹਨਾਂ ਨੂੰ ਕੀ। ਆਪਣੇ ਕੰਮ ਨੂੰ ਖੁੰਝਾ ਕੇ ਲੋਕਾਂ ਦੇ ਕੰਮ ਕਰਨ ਨਾਲ ਮਾਨਤੇ ਦੇ ਬੱਕਰਪੁਣੇ ਵਿੱਚ ਉਹ ਬਰਕਤ ਤੇ ਨਾ ਰਹੀ ਜਿਹੜੀ ਪਹਿਲੇ 6 ਮਹੀਨੇ ਸਾਰੇ ਪਿੰਡ ਨੇ ਵੇਖੀ। ਪਰ ਮੋਇਆਂ ਮਾਰੀਆਂ ਲਾਗਰ ਤੇ ਬਿਮਾਰ ਬੱਕਰੀਆਂ ਉਸ ਰੱਖੀਆਂ ਤੇ ਜੇ ਕਿਸੇ ਨੂੰ ਪਿੰਡ ਵਿੱਚ ਮਾਨਤੇ ਦੀ ਲੋੜ ਨਾ ਹੋਵੇ ਤੇ ਮਾਨਤਾ ਆਪਣੀਆਂ ਬੱਕਰੀਆਂ ਨੂੰ ਵੇਲੇ ਨਾਲ ਖੋਲ ਵੀ ਲੈਂਦਾ ਸੀ। ਮਾਨਤਾ ਸਕੂਲੀਆਂ ਮੁੰਡਿਆਂ ਨੂੰ ਸਾਹਮਣੇ ਤੋਂ ਆਉਂਦਾ ਵੇਖ ਕੇ ਆਮ ਤੌਰ ਤੇ ਰਾਹ ਵਲਾ ਜਾਂਦਾ ਸੀ। ਕਈ ਵਾਰੀ ਰਾਹ ਵਲਾਵਣ ਦਾ ਮੌਕਾ ਨਹੀਂ ਹੁੰਦਾ ਸੀ ਤੇ ਕਿਸੇ ਗਲੀ ਵਿੱਚ ਆਮਣਾ ਸਾਹਮਣਾ ਹੋ ਜਾਏ ਤੇ ਪਹਿਲੇ ਤੇ ਮਾਨਤਾ ਬੁੜ ਕਰਦਾ ਤੇ ਹਵਾ ਵੱਲ ਵੇਖਦੇ ਹੋਇਆਂ ਗਾਲਾਂ ਕੱਢਣ ਲੱਗ ਪੈਂਦਾ ਸੀ। ਜੇ ਕੋਈ ਬੰਦਾ ਆਖ ਬਵੇ ਉਹ ਅੱਗੇ ਪਿੱਛੇ ਬੀਬੀਆਂ ਨੇ, ਮਾਨਤਾ ਕਹਿੰਦਾ ਸੀ, ਓਹੋ ਮੈਂ ਤੇ ਵੇਖੀ ਹੀ ਨਹੀਂ, ਮੈਨੂੰ ਤੇ ਛੜੇ ਇਹ ਸਕੂਲੀਏ ਹੀ ਨਜ਼ਰ ਆਏ ਨੇ।
ਬੰਦੇ ਸੋਚਦੇ ਸਨ ਮਾਨਤੇ ਨੂੰ ਪਤਾ ਨਹੀਂ ਕੀ ਤਕਲੀਫ ਏ, ਸਕੂਲੀਆਂ ਨੂੰ ਵੇਖ ਕੇ ਇੰਜ ਕਿਉਂ ਕਰਨ ਲੱਗ ਪੈਂਦਾ ਹੈ। ਕਈ ਲੋਕਾਂ ਨੇ ਕਈ ਵਾਰੀ ਪੁੱਛਿਆ ਵੀ ਸੀ, ਪਰ ਮਾਨਤਾ ਆ ਕਰਕੇ ਵੇੜਾ ਖੁੰਝਾ ਛੱਡਦਾ ਸੀ। ਜੇ ਕੋਈ ਚੋਖਾ ਜ਼ੋਰ ਲਾਇਆ ਹੀ ਤੇ ਮਾਨਤਾ ਕਹਿੰਦਾ ਸੀ, ਯਾਰ ਆਪਣਾ ਕੰਮ ਕਰ, ਮੈਨੂੰ ਸਕੂਲੀਆਂ ਨੂੰ ਗਾਲਾਂ ਕੱਢਣ ਦੀ ਕੀ ਲੋੜ ਏ। ਮੈਂ ਕਦੇ ਕਿਸੇ ਨੂੰ ਪੁੱਛਿਆ ਏ ਕੀ ਪਿਆ ਕਰਨਾ ਹੈ, ਕਿੱਥੇ ਚੱਲਣਾ ਹੈ, ਕਿੱਥੋਂ ਆਇਆ ਹੈ। ਇੱਕ ਵਾਰੀ ਚੋਖੀ ਗਰਮੀ ਦੇ ਦਿਨਾਂ ਦੀ ਗੱਲ ਏ, ਮਾਨਤਾ ਬੱਕਰੀਆਂ ਵਾਸਤੇ ਸੜਕ ਤੇ ਲੱਗੇ ਸ਼ਰੀਂ ਦੇ ਬੂਟੇ ਤੇ ਚੜਿਆ। ਬੱਕਰੀਆਂ ਵਾਸਤੇ ਪੱਤਰ ਲਾਉਣ ਲਈ ਜ਼ੋਰ ਨਾਲ ਡਾਂਗਾ ਫੇਰਿਆ ਸੂ ਤੇ ਡਾਂਗਾ ਸੰਭਾਲਣ ਨਾ ਹੋਇਆ। ਹੱਥੋਂ ਛੁੱਟਾ ਤੇ ਮਾਨਤੇ ਦੀ ਖੱਬੀ ਬਾਂਹ ਨੂੰ ਮੋਢੇ ਕੋਲ ਤੋਂ ਚੀਰਦਾ ਹੋਇਆ ਜ਼ਿਮੀਂ ਤੇ ਆ ਡਿੱਗਾ। ਮਾਨਤਾ ਲਹੂ ਲਹਾਨ ਹੋ ਗਿਆ। ਮੋਢੇ ਤੋਂ ਵਗਦੇ ਖੂਨ ਨੇ ਲੀੜੇ ਸੂਹੇ ਕਰ ਦਿੱਤੇ। ਜੁੱਤੀਆਂ ਲਹੂ ਨਾਲ ਭਰ ਗਈਆਂ। ਗਰਮੀ ਬਹੁਤੀ, ਪਾਣ ਲੱਗਾ ਕਲਪਾ, ਫੱਟ ਦਾ ਦਰਦ ਮਾਨਤੇ ਨੂੰ ਡਾਢੀ ਕਸ ਚੜ ਗਈ। ਪਿੰਡ ਵਾਲੇ ਹਕੀਮ ਨੂੰ ਬੁਲਾਇਆ ਗਿਆ, ਬਈ ਮਾਨਤੇ ਨੂੰ ਕੋਈ ਦਵਾਈ ਦਿੱਤੀ ਜਾਏ। ਹਕੀਮ ਨੇ ਆ ਕੇ ਵੇਖਿਆ ਤੇ ਉਸ ਦਰਦ ਘਟਾਉਣ ਵਾਸਤੇ ਦਵਾਈ ਦਿੱਤੀ। ਆਖਿਓ ਸੂ ਦਵਾਈ ਗਰਮ ਹੈ, ਦੁੱਧ ਨਾਲ ਖਾਣੀ ਹੈ। ਹਕੀਮ ਉੱਠ ਕੇ ਜਾਵਣ ਵਾਸਤੇ ਬਾਹਰ ਵਾਲੇ ਬੂਹੇ ਵੱਲ ਟੁਰਨ ਲੱਗਾ ਤੇ ਟੁਰਦਿਆਂ ਉਸ ਆਖਿਆ, ਅੱਧੇ ਘੰਟੇ ਮਗਰੋਂ ਆਰਾਮ ਆਉਣਾ ਸ਼ੁਰੂ ਹੋ ਜਾਏਗਾ। ਹਕੀਮ ਦੀ ਗੱਲ ਸਹੀ ਹੋ ਗਈ। ਕੋਈ ਝਟ ਮਗਰੋਂ ਹੀ ਮਾਨਤੇ ਨੇ ਹਾਏ ਹਾਏ ਕਰਨਾ ਛੱਡ ਦਿੱਤਾ। ਸੁਰਤ ਲੈਣ ਵਾਲਿਆਂ ਦਰਦ ਦਾ ਪੁੱਛਿਆ ਤੇ ਕਹਿਣ ਲੱਗਾ, ਦਰਦ ਹੁਣ ਪੋਲਾ ਹੋ ਗਿਆ ਹੈ, ਹੌਲੀ ਹੌਲੀ ਆਰਾਮ ਪਿਆ ਆਉਂਦਾ ਹੈ। ਜਿਉਂ ਦਰਦ ਤੋਂ ਆਰਾਮ ਆਉਂਦਾ ਗਿਆ, ਮਾਨਤੇ ਨੇ ਹਾਏ ਹਾਏ ਦੀ ਥਾਂ ਅੱਖਾਂ ਨੂਟ ਕੇ ਪੁਰਾਣੀਆਂ ਗੱਲਾਂ ਛੋ ਧਰਨੀਆਂ। ਲੱਗਦਾ ਹੈ ਹਕੀਮ ਨੇ ਗੁੱਕੀ ਦੀ ਦਵਾਈ ਦਿੱਤੀ ਸੀ। ਮਾਨਤੇ ਗੁੱਕੀ ਦੇ ਆਲਮ ਵਿੱਚ ਫੌਜੀ ਕਹਾਣੀਆਂ ਸੁਣਾਈਆਂ। ਦੁਕਾਨ ਤੋਂ ਉਧਾਰ ਸੌਦਾ ਲੈ ਜਾਵਣ ਵਾਲੀਆਂ ਜਨਾਨੀਆਂ ਦੀਆਂ ਮੁਸ਼ਕਿਲਾਂ ਤੇ ਉਹਨਾਂ ਬਾਰੇ ਆਪਣੇ ਦਿਲ ਵਿੱਚ ਛੁਪੇ ਖਿਆਲਾਂ ਨੂੰ ਪਹਿਲੀ ਵਾਰੀ ਜੇਬ ਤੇ ਲਿਆਂਦਾ। ਉਹਨੇ ਪੈਰ ਕੱਟਣ ਮਗਰੋਂ ਹਸਪਤਾਲ ਦੀਆਂ ਨਰਸਾਂ ਬਾਰੇ ਵੀ ਆਪਣੇ ਲੁੱਕੇ ਵਿਚਾਰਾਂ ਤੇ ਰੋਸ਼ਨੀ ਪਾਈ। ਜਿਹੜੇ ਬੰਦੇ ਉਸ ਵੇਲੇ ਮਾਨਤੇ ਦੇ ਕੋਲ ਉਸ ਦਾ ਧਿਆਨ ਰੱਖਣ ਵਾਸਤੇ ਬੈਠੇ ਹੋਏ ਸੀ, ਉਹਨਾਂ ਦੱਸਿਆ ਕਿ ਮਾਨਤਾ ਸਾਰਾ ਉਂਝ ਦਾ ਨਹੀਂ ਸੀ ਜਿੰਜ ਦਾ ਨਜ਼ਰ ਆਉਂਦਾ ਹੈ। ਮਾਨਤੇ ਦੇ ਟੋਟੇ ਤੇ ਅੱਧੀਆਂ ਸਾਬਤ ਗੱਲਾਂ ਸੁਣ ਕੇ ਕੋਲ ਬੈਠੇ ਹੈਰਾਨ ਵੀ ਹੋਵਣ ਤੇ ਹੱਸਣ ਵੀ। ਬੱਕਰੀ ਸੂ ਪਈ, ਲੇਲੀ ਫੜਿਓ, ਉਹ ਜਿਤਨਾ ਵੀ ਚਵਲ ਹੋਇਆ ਹਵਾਲਦਾਰਿਓ ਘੱਟ। ਨਰਸ ਆਪਾਂ ਬਾਜੀ ਮੈਂ ਬਿਲਕੁਲ ਠੀਕ ਹਾਂ ਸਾਹਿਬ, ਹੁਣ ਕਦੋਂ ਭਰਤੀ ਕਰਨ ਆਉਣਾ ਜੇ? ਚਲੋ ਤੇਸੀ ਕਾਂਡੀ ਲੈ ਕੇ ਗੋ ਤੇ ਹੋਵੋ। ਇਹ ਗੁੜ ਬੜਾ ਚੰਗਾ ਈ, ਇਹ ਵੀ ਲੈ। ਮਾਸਟਰ ਜੀ ਹੁੱਕਾ ਬਖਾ ਸੜਿਆ ਏ। ਲੈ ਵੀ ਮਾਨਤਿਆ, ਖੁਰਕ ਵਾਲੀ ਆ ਗਈ ਆ, ਟੁਰਦੀ ਬੜਾ ਸੋਹਣਾ ਏ। ਮੇਰੀ ਦੁਕਾਨ ਸਾਰੀ ਤੇ ਇਹ ਖੁਰਕ ਵਾਲੀ ਖਾ ਗਈ ਏ। ਮਾਨਤੇ ਨੇ ਗੁੱਕੀ ਵਿੱਚ ਇਹ ਵੀ ਦੱਸਿਆ ਕਿ ਇੱਕ ਵਾਰੀ ਮੈਂ ਮਰਦਾਨ ਤੋਂ ਈਦ ਦੀ ਛੁੱਟੀ ਆ ਰਿਹਾ ਸਾਂ। ਪਿੰਡੀਓਂ ਆ ਕੇ ਬੱਸ ਵਿੱਚ ਥਾਂ ਕੋਈ ਨਾ ਮਿਲੀ ਤੇ ਮੈਂ ਹੋਰ ਬੇਸ਼ੁਮਾਰ ਲੋਕਾਂ ਦੇ ਨਾਲ ਬੱਸ ਦੀ ਛੱਤ ਤੇ ਬਹਿ ਗਿਆ। ਬੱਸ ਦੀ ਛੱਤ ਤੇ ਰੰਗ ਦੇ ਢੇਰ ਬੜੇ ਲੋਕ ਬੈਠੇ ਸਨ। ਇੱਕ ਬਿਲਕੁਲ ਨਵਾਂ ਰੰਗਰੂਟ ਵੀ ਬੱਸ ਦੀ ਛੱਤ ਤੇ ਹੀ ਸੀ। ਕਾਲਜੀਏ ਮੁੰਡੇ 5-7 ਵੀ ਨਾਲ ਸਨ। ਉਹ ਕਾਲਜੀਆਂ ਮੁੰਡਿਆਂ ਨੇ ਰੰਗਰੂਟ ਨੂੰ ਸਿਆਣ ਲਿਆ ਤੇ ਉਸ ਦੇ ਠੱਠੇ ਕਰਨ ਲੱਗ ਪਏ। ਕਾਲਜੀਏ ਫੌਜੀਆਂ ਦੇ ਲਤੀਫੇ ਰੰਗਰੂਟ ਨੂੰ ਲਾ ਕੇ ਸੁਣਾਉਂਦੇ ਰਹੇ। ਕਦੇ ਕਹਿੰਦੇ ਸਨ ਫੌਜੀ ਪਾਗਲ ਹੁੰਦੇ ਨੇ ਤੇ ਕਦੇ ਕਹਿੰਦੇ ਸਨ ਬਾਂਦਰ ਬੋਦੀ। ਰੰਗਰੂਟ ਦਾ ਇੱਕ ਰੰਗ ਆਵੇ ਤੇ ਇੱਕ ਜਾਵੇ, ਪਰ ਅੱਗੋਂ ਬੋਲੇ ਕੋਈ ਨਾ। ਮੇਰਾ ਉਹਨਾਂ ਨੂੰ ਪਤਾ ਤੇ ਨਹੀਂ ਸੀ ਵੀ ਮੈਂ ਫੌਜੀ ਹਾਂ। ਮੈਂ ਵੀ ਪਹਿਲੇ ਤੇ ਨਾਲਦਿਆਂ ਦੇ ਨਾਲ ਸੁਣ ਕੇ ਹੱਸਦਾ ਰਿਹਾ। ਫਿਰ ਕਾਲਜੀਆਂ ਦੇ ਠੱਠੇ ਮੈਨੂੰ ਆਪਣੇ ਠੱਠੇ ਲੱਗਣ ਲੱਗ ਪਏ। ਮੈਂ ਸੋਚਿਆ ਹੁਣੇ ਚੁੱਪ ਕਰ ਜਾਂਦੇ ਨੇ, ਪਰ ਕੋਈ ਨਾ। ਅਖੀਰ ਮੈਨੂੰ ਫੌਜੀ ਤੋਹੀਨ ਪਸੰਦ ਨਾ ਆਈ ਤੇ ਮੈਨੂੰ ਵੱਟ ਲੱਗ ਗਿਆ। ਮੈਂ ਆਪਣੇ ਪੈਰੋਂ ਬੂਟ ਲਾ ਲਿਆ ਤੇ ਬੱਸ ਦੀ ਛੱਤ ਤੇ ਹੀ ਕਾਲਜੀਆਂ ਨਾਲ ਪਿੜ ਪਾ ਲਿਆ। ਮੈਂ ਅਤਣ ਚੇਤ ਉਹਨਾਂ ਦੇ 2 ਬੂਟ ਸਿਰਾਂ ਵਿੱਚ ਖੜਕਾ ਦਰੇ। ਫਿਰ ਉਹ ਵੀ ਆਪਣਾ ਆਪ ਸਾਂਭ ਗਏ। ਕਾਲਜੀਏ 5-7 ਸਨ। ਪਹਿਲੀਆਂ ਮੈਂ ਚੰਗੀਆਂ ਮਾਰ ਲਈਆਂ, ਫਿਰ ਮੈਂ ਮਾਰਦਾ ਤੇ ਰਿਹਾ, ਪਰ ਮੇਰੀ ਇੱਕ ਨਾਲ ਉਹ 5 ਮਾਰ ਜਾਂਦੇ ਸਨ। ਕਾਲਜੀਆਂ ਦਾ ਪੱਲਾ ਭਾਰੀ ਰਿਹਾ। ਬੱਸ ਜਲਦੀ ਕਰਕੇ ਛੁਡਾਉਣ ਵਾਲੇ ਨੇੜੇ ਨਹੀਂ ਸਨ ਲੱਗਦੇ ਜੇ ਕਿਧਰੇ ਬੱਸੋਂ ਥੱਲੇ ਹੀ ਨਾ ਡੇਗ ਜਾਈਏ। ਪਰ ਫਿਰ ਹਿੰਮਤ ਕਰਕੇ 1-2 ਜੀ ਉੱਠੇ ਤੇ ਉਹਨਾਂ ਸਾਡਾ ਛੁਡਾ ਕਰਵਾਇਆ। ਛੁਡਾਵਿਆਂ ਕੇ ਛੁਡਾ ਕਰਾਉਣਾ ਸੀ। ਅਸਲ ਵਿੱਚ ਅਸੀਂ ਦੋਵੇਂ ਘਰ ਆਪ ਹੀ ਰੱਜੇ ਹੋਏ ਸਾਂ। ਮਾਨਤੇ ਦੱਸਿਆ, ਲੋਕਾਂ ਸਾਨੂੰ ਛੁਡਾ ਤੇ ਸੜਿਆ, ਪਰ ਮੇਰਾ ਵੱਟ ਨਾ ਲੱਥਾ। ਖਾਰੀਏ ਆ ਕੇ ਮੈਂ ਬੱਸ ਤੋਂ ਲੱਥਾ ਤੇ ਦੌੜ ਕੇ ਬੱਸ ਦੇ ਅੱਗੇ ਹੋ ਗਿਆ। ਮੈਂ ਬੱਸ ਡਰਾਈਵਰ ਨੂੰ ਆਖਿਆ, ਕਾਲਜੀਆਂ ਨੂੰ ਥੱਲੇ ਲਾ। ਡਰਾਈਵਰ ਨੇ ਗੱਲ ਨੂੰ ਖੁੰਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਕੋਈ ਨਾ ਮੰਨਿਆ। ਕਾਲਜੀਆਂ ਨੇ ਸਿਆਂਪ ਕੀਤੀ। ਜਦੋਂ ਮੈਂ ਬੱਸ ਦੇ ਅੱਗੇ ਖਲੋ ਕੇ ਰੌਲਾ ਗੋਲਾ ਪਾਇਆ ਸੀ ਤੇ ਉਹ ਛੁਪ ਕੇ ਉਸ ਬੱਸ ਤੋਂ ਢਲ ਕੇ ਦੂਜੀ ਬੱਸ ਤੇ ਚੜ ਗਏ। ਜਦੋਂ ਕੰਡਕਟਰ ਨੇ ਮੈਨੂੰ ਦੱਸਿਆ ਕਿ ਕਾਲਜੀਏ ਤੇ ਬੱਸ ਤੋਂ ਲੱਥ ਕੇ ਬਾਜ਼ਾਰ ਵਿੱਚ ਵੜ ਗਏ ਨੇ
ਤਾਂ ਫਿਰ ਮੈਂ ਬੱਸ ਦੀ ਜਾਨ ਛੱਡੀ। ਅੱਜ ਵੀ ਜਦੋਂ ਮੈਨੂੰ ਕਾਲਜੀਆਂ ਦਾ ਬੱਸ ਤੋਂ ਚੋਰੀ ਢਲ ਕੇ ਛੁਪ ਜਾਣਾ ਯਾਦ ਹੁੰਦਾ ਹੈ ਤੇ ਮੈਨੂੰ ਕਚੀਚੀਆਂ ਚੜ ਜਾਂਦੀਆਂ ਨੇ। ਕਹਿਣ ਲੱਗਾ ਜੇ ਮੈਨੂੰ ਅੱਜ ਵੀ ਮਿਲਣ ਤੇ ਮੈਂ ਉਹਨਾਂ ਨੂੰ ਬੂਟਾਂ ਨਾਲ ਕੁੱਟਣਾ ਜ਼ਰੂਰ ਹੈ। ਉੱਥੇ ਸੁਰਤ ਲੈਣ ਵਾਲਿਆਂ ਵਿੱਚੋਂ ਕਿਸੇ ਨੇ ਪੁੱਛਿਆ, ਸਕੂਲੀਆਂ ਨੂੰ ਵੇਖ ਕੇ ਗਾਲਾਂ ਕਿਉਂ ਕੱਢਣਾ ਹੈ? ਕਹਿਣ ਲੱਗਾ, ਮੈਨੂੰ ਉਹ ਬੱਸ ਦੀ ਛੱਤ ਤੇ ਲੜਾਈ ਕਰਨ ਵਾਲੇ ਕਾਲਜੀਏ ਯਾਦ ਆ ਜਾਂਦੇ ਨੇ। ਕਿਸੇ ਕੋਲ ਬੈਠੇ ਨੇ ਸ਼ਰਾਰਤ ਨਾਲ ਆਖਿਆ, ਉਹ ਕਾਲਜੀਏ ਸਨ ਤੇ ਤੂੰ ਸਕੂਲੀਆਂ ਨੂੰ ਵੇਖ ਕੇ ਵੱਟ ਖਾ ਜਾਂਦਾ ਹੈ। ਕਹਿਣ ਲੱਗਾ, ਇਹਨਾਂ ਵੀ ਅੱਜ ਨਹੀਂ ਤੇ ਕੱਲ ਕਾਲਜ ਤੇ ਜਾਣਾ ਹੀ ਹੈ ਤੇ ਫਿਰ ਕਾਲਜੀਆ ਬਣਨਾ ਹੈ। ਮਾਨਤੇ ਨੂੰ ਮੰਜੀ ਤੇ ਪਿਆ ਇਹ ਲੱਗਿਆ ਵੀ ਮੇਰੀ ਡਾਂਗਾ ਲੱਗਣ ਵਾਲੀ ਬਾਂਹ ਵਿੱਚ ਦਰਦ ਤੇ ਘੱਟ ਹੋ ਰਿਹਾ ਹੈ, ਪਰ ਲੱਗਦਾ ਹੈ ਬਾਂਹ ਵਿੱਚ ਉਂਝ ਦੀ ਜਾਨ ਨਹੀਂ ਜਿੱਕਣ ਦੀ ਡਾਂਗਾ ਲੱਗਣ ਤੋਂ ਪਹਿਲੇ ਸੀ। ਮਾਨਤੇ ਨੂੰ ਆਪਣੀ ਬਾਂਹ ਦੀ ਕਮਜ਼ੋਰੀ ਵਾਲੀ ਗੱਲ ਦੀ ਪਰੇਸ਼ਾਨੀ ਸੀ। ਮਾਨਤੇ ਨੇ ਨੀਮ ਬੇਹੋਸ਼ੀ ਵਿੱਚ ਬੌਂਗੀਆਂ ਮਾਰਦਿਆਂ ਹੋਇਆ ਆਖਿਆ, ਬਈ ਉਂਝ ਇਹ ਵੇਖਿਆ ਹੈ ਕਿ ਜਦੋਂ ਬੰਦਾ ਜੰਮਦਾ ਹੈ ਕਿਤਨਾ ਵੀ ਸਾਲਮ ਹੋਵੇ, ਮੌਤ ਤੱਕ ਅਪੜਨ ਵੇਲੇ ਉਹ ਘੱਟ ਹੀ ਸਾਲਮ ਹੁੰਦਾ ਹੈ। ਨਾ ਉਹ ਨੀਲੀਆਂ ਤੇ ਪੀਲੀਆਂ ਅੱਖਾਂ ਰਹਿੰਦੀਆਂ ਨੇ ਮੇਰੀ ਤਰ੍ਹਾਂ, ਨਾ ਲੱਤਾਂ ਤੇ ਬਾਹਾਂ ਸਾਲਮ ਰਹਿੰਦੀਆਂ ਨੇ, ਤੇ ਜੇ ਸਾਲਮ ਹੋਵਣ ਵੀ ਤੇ ਬਿਨਾਂ ਤਾਕਤੋਂ ਹੁੰਦੀਆਂ ਨੇ। ਨਾ ਉਹ ਸਾਲਮ ਸਬੂਤ ਹੱਥ ਤੇ ਪੈਰ ਹੁੰਦੇ ਨੇ, ਨਾ ਉਹ ਰੰਗ ਤੇ ਰੂਪ ਰਿਹਾ ਹੁੰਦਾ ਹੈ, ਨਾ ਜੁੱਸੇ ਤੇ ਉਹ ਵਾਲਾਂ ਦੀ ਬਹਾਰ ਹੁੰਦੀ ਏ, ਨਾ ਮੂੰਹ ਵਿੱਚ ਜਿਬ ਉਂਝ ਦੀ ਤ੍ਰਿਖੀ ਹੁੰਦੀ ਏ, ਤੇ ਨਾ ਦੰਦ ਮੂੰਹ ਵਿੱਚ ਸਾਲਮ ਹੁੰਦੇ ਨੇ। ਮਾਨਤਾ ਨਾਲ ਨੀਮ ਬੇਹੋਸ਼ੀ ਵਿੱਚ ਇਹ ਵੀ ਕਹਿ ਰਿਹਾ ਸੀ ਕਿ ਅੱਲਾ ਨੇ ਬੰਦੇ ਨੂੰ ਜੋ ਕੁਝ ਦਿੱਤਾ ਹੈ ਮਰਨ ਤੱਕ ਉਸ ਨੂੰ ਸਾਲਮ ਨਹੀਂ ਰਹਿਣ ਦਿੰਦਾ। ਫਿਰ ਇਹ ਪਤਾ ਨਹੀਂ ਉਸ ਬੰਦੇ ਕੋਲੋਂ ਕਬਰ ਵਿੱਚ ਇਮਤਿਹਾਨ ਕਿਸ ਗੱਲ ਦਾ ਲੈਣਾ ਹੈ। ਮੈਂ ਤੇ ਸੋਚਣਾ, ਜਦੋਂ ਕਬਰ ਵਿੱਚ ਫਰਿਸ਼ਤੇ ਮੇਰਾ ਇਮਤਿਹਾਨ ਲੈਣ ਆਉਣਗੇ ਤੇ ਮੈਂ ਉਹਨਾਂ ਨੂੰ ਆਖਾਂਗਾ, ਜਿਹੜੇ ਹੱਥ ਪੈਰ ਦਿੱਤੇ ਸਨ ਜੇ ਵੇਖ ਲਓ, ਜੇ ਉਹ ਸਾਲਮ ਨੇ ਤੇ ਇਮਤਿਹਾਨ ਲੈ ਲਓ, ਜੇ ਉਹ ਸਾਲਮ ਨਹੀਂ ਤੇ ਫਿਰ ਮੈਨੂੰ ਕੁਝ ਦੇ ਜਾਓ, ਲੈਣਾ ਕੀ ਜੇ। 4-5 ਦਿਨ ਲੱਗੇ। ਮਾਨਤੇ ਦੇ ਮੋਢੇ ਦੇ ਫੱਟ ਦਾ ਮੂਲ ਬਚ ਗਿਆ। ਮਾਨਤੇ ਦੇ ਮੋਢੇ ਦਾ ਦਰਦ ਮੁੱਕ ਗਿਆ। ਕੋਲੇ ਬਹਿਣ ਵਾਲੇ ਬਖੇੜੇ ਕਰਦੇ ਸਨ ਕਿ ਤੇਰੇ ਜ਼ਖਮ ਦਾ ਅਫਸੋਸ ਤੇ ਬਹੁਤ ਹੈ, ਪਰ ਚੰਗਾ ਹੀ ਹੋਇਆ ਤੇਰੇ ਫੱਟ ਪਿਆ। ਹਕੀਮ ਦਵਾ ਦਾਰੂ ਕੀਤਾ। ਹਕੀਮ ਦੀਆਂ ਦਰਦਾਂ ਘਟਾਉਣ ਵਾਲੀਆਂ ਦਵਾਈਆਂ ਨੇ ਤੇਰੀ ਮੱਤ ਮਾਰੀ ਤੇ ਸਾਨੂੰ ਪਤਾ ਲੱਗਾ ਤੂੰ ਸਕੂਲੀਆਂ ਮੁੰਡਿਆਂ ਨੂੰ ਗਾਲਾਂ ਕਿਉਂ ਕੱਢਣਾ ਹੈ। ਇਸ ਗੱਲ ਦਾ ਮਨ ਤੇ ਕੋਈ ਵੀ ਜਵਾਬ ਨਾ ਦੇਣਾ। ਹਰ ਵਾਰ ਇਸ ਗੱਲ ਤੇ ਆਖਣਾ, ਕਿਹੜੇ ਸਕੂਲੀਆਂ ਮੁੰਡਿਆਂ ਨੂੰ ਮੈਂ ਗਾਲਾਂ ਕੱਢਣਾ। ਮਾਨਤੇ ਦੇ ਸੰਗੀ ਇਹ ਸਵਾਲ ਵੀ ਕਰਦੇ ਸਨ ਕਿ ਅੱਛਾ ਦੱਸ ਖਾਂ, ਫਰਿਸ਼ਤਿਆਂ ਨੂੰ ਕਬਰ ਵਿੱਚ ਇਹ ਆਖਸੀਏ ਕਿ ਮੇਰੇ ਕੋਲੋਂ ਇਮਤਿਹਾਨ ਕਿਸ ਚੀਜ਼ ਦਾ ਲੈਣਾ ਜੇ, ਮੈਨੂੰ ਕੁਝ ਦੇ ਕੇ ਜਾਓ। ਇਹ ਗੱਲ ਸੁਣ ਕੇ ਮਾਨਤਾ ਕੰਨਾਂ ਨੂੰ ਹੱਥ ਲਾਉਂਦਾ ਸੀ ਤੇ ਕਹਿੰਦਾ ਸੀ, ਇੰਜ ਤੇ ਨਹੀਂ ਨਾ ਹੋ ਸਕਦਾ। ਲੱਗਦਾ ਹਕੀਮ ਦੀ ਦਵਾਈ ਖਾਵਣ ਮਗਰੋਂ ਮਾਨਤਾ 2-4 ਘੰਟੇ ਜੋ ਕੁਝ ਕਹਿੰਦਾ ਸੁਣਦਾ ਤੇ ਖਾਂਦਾ ਪੀਂਦਾ ਸੀ, ਉਸ ਨੂੰ ਕੋਈ ਪਤਾ ਨਹੀਂ ਸੀ ਹੁੰਦਾ। ਮੋਢੇ ਦਾ ਫੱਟ ਵੱਲ ਹੋ ਜਾਣ ਮਗਰੋਂ ਮਾਨਤੇ ਦਿਹਾੜੀ ਅਜੜੀ ਪੁਣਾ ਫੇਰ ਸ਼ੁਰੂ ਕਰ ਦਿੱਤਾ। ਪੈਰ ਤੂੰ ਤੇ ਫੌਜ ਦੇ ਵੇਲੇ ਦਾ ਬੱਜੇਲਾ ਹਾਂ, ਡਾਂਗੇ ਬਾਂਹ ਵੀ ਵੰਜਾ ਸੜੀ। ਮੋਢੇ ਤੇ ਡਾਂਗਾ ਫਿਰਨ ਦਾ ਇਲਾਜ ਕੋਈ ਚੰਗਾ ਨਾ ਹੋਣ ਕਾਰਨ ਮਾਨਤੇ ਦੇ ਮੋਢੇ ਵਿੱਚੋਂ ਛੜਾ ਮਾਸ ਹੀ ਵੱਢਣ ਨਹੀਂ ਸੀ ਹੋਇਆ, ਕੋਈ ਕੰਮ ਦੀ ਨਾੜ ਵੀ ਵੱਢ ਗਤੀ ਸੀ। ਉਸ ਵਜ੍ਹਾ ਤੋਂ ਮਾਨਤੇ ਦੀ ਬਾਂਹ ਕੋਈ ਚੀਜ਼ ਜ਼ੋਰ ਨਾਲ ਨਾ ਚੁੱਕਣੀ ਤੇ ਇੱਕ ਪਾਸੇ ਚੰਗੀ ਤਰੀਖੀ ਹਰਕਤ ਵੀ ਨਹੀਂ ਕਰਦੀ ਸੀ।